ਅੱਜ ਦੁਨੀਆ ਦਾ ਸਾਰਾ ਵਾਤਾਵਰਨ ਰਾਜਨੀਤਿਕ ਤੌਰ ਤੇ ਗੰਧਲਾ ਹੋ ਚੁੱਕਾ, ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਦੁਨੀਆ ਦੀ ਰਾਜਨੀਤੀ ਦੇ ਉੱਤੇ ਕਬਜ਼ਾ ਕਰ ਲਿਆ। ਪੰਜਾਬ ਦੇ ਲੋਕਾਂ ਨੇ ਹਰ ਇੱਕ ਵਿਚਾਰਧਾਰਾ ਨੂੰ ਅਪਣਾ ਕੇ ਦੇਖ ਲਿਆ, ਹਰ ਇੱਕ ਸਿਆਸੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਿਆ, ਪਰ ਉਹ ਸਿਸਟਮ ਜਿਹੜਾ ਵਾ ਉਹ ਉਸੇ ਤਰ੍ਹਾਂ ਚੱਲਦਾ ਆ। ਪਿਛਲੇ 40 ਸਾਲਾਂ ਤੋਂ ਪੰਜਾਬ ਦੀਆਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਵਿਦਿਆਰਥੀਆਂ ਦੇ ਉਹ ਗਰੁੱਪ ਇੱਥੋਂ ਉਹ ਸਿੱਖਿਆ ਲੈ ਕੇ ਮਨੁੱਖਤਾ ਦੇ ਭਲੇ ਦੇ ਲਈ ਨਿਕਲਦੇ ਸੀਗੇ, ਉਹਨਾਂ ਨੂੰ ਪਿਛਲੇ 40 ਸਾਲਾਂ ਦੇ ਵਿੱਚ ਖਤਮ ਕੀਤਾ ਗਿਆ। ਪਿਛਲੇ 40 ਸਾਲਾਂ ਦੀ ਜਿੰਨੀ ਵੀ ਲੀਡਰਸ਼ਿਪ ਇਹਨਾਂ ਸਿਆਸੀ ਪਾਰਟੀਆਂ ਦੇ ਵਿੱਚ ਗਈ ਆ, ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਰਾਜ ਸੱਤਾ ਨੂੰ ਹਾਸਲ ਕਰਨਾ ਤੇ ਫਿਰ ਲੋਕਾਂ ਦੀ ਲੁੱਟ ਕਰਨੀ ਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ 30ਵੇਂ ਸ਼ਹੀਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਜੁੜ ਬੈਠੇ ਇਸ ਯੂਨੀਵਰਸਿਟੀ ਦੇ ਵਿਦਿਆਰਥੀਓ, ਮੇਰੇ ਵੱਲੋਂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਈ ਖਾਸ ਬੁਲਾਰਾ ਤਾਂ ਨਹੀਂ, ਜਿੱਥੇ ਸਰਦਾਰ ਅਜਮੇਰ ਸਿੰਘ ਜੀ ਹੁਣੀ ਬੋਲ ਜਾਣ ਵੈਸੇ ਹੀ ਹਿੰਮਤ ਨਹੀਂ ਪੈਂਦੀ ਬੋਲਣ ਦੀ। ਇੱਥੇ ਪ੍ਰੋਗਰਾਮ ਸੱਥ ਵੱਲੋਂ ਅਰੇਂਜ ਕੀਤਾ ਸੀ, ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ, ਕਿਉਂਕਿ ਨੌਜਵਾਨ ਪੀੜ੍ਹੀ ਪਿਛਲੇ ਲੰਬੇ ਸਮੇਂ ਤੋਂ ਇੱਕ ਐਸੇ ਇਨਵਾਇਰਨਮੈਂਟ ਦੇ ਵਿੱਚ ਗੁਜ਼ਰ ਰਹੀ ਸੀ ਜਿੱਥੇ ਉਹਨਾਂ ਨੂੰ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਆਉਣ ਵਾਲੇ ਭਵਿੱਖ ਦੇ ਲਈ ਸਿਆਸੀ ਭਵਿੱਖ ਤੋਂ ਦੂਰ ਰੱਖਿਆ ਜਾ ਰਿਹਾ ਸੀ। ਸੋ ਤੁਸੀਂ ਉਪਰਾਲਾ ਕੀਤਾ ਨੌਜਵਾਨਾਂ ਨੂੰ ਫਿਰ ਉਸ ਚੀਜ਼ ਦੇ ਨਾਲ ਜੋੜਨ ਦੇ ਲਈ। ਜਿੱਥੋਂ ਤੱਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸੀਂ 350 ਸਾਲਾ ਉਹਨਾਂ ਦੀ ਸ਼ਹੀਦੀ ਬਰਸੀ ਮਨਾ ਰਹੇ ਹਾਂ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਕਿਸੇ ਵੀ ਗੁਰੂ ਨੂੰ ਵੱਖਰੇ ਵੱਖਰੇ ਤੌਰ 'ਤੇ ਨਹੀਂ ਦੇਖ ਸਕਦੇ, ਕਿਉਂਕਿ ਉਹੀ ਜੋਤ 10 ਗੁਰੂਆਂ ਦੇ ਵਿੱਚ ਵਿਚਰੀ ਆ। ਤੇ ਜਦੋਂ ਵੀ ਕਿਤੇ ਇਸ ਧਰਤੀ ਦੇ ਉੱਤੇ ਜ਼ੁਲਮ ਦੀ ਇੰਤਹਾ ਹੁੰਦੀ ਆ ਤਾਂ ਪਰਮਾਤਮਾ ਕੋਈ ਰਹਿਬਰ ਉਸ ਜ਼ੁਲਮ ਨੂੰ ਠੱਲ ਪਾਉਣ ਦੇ ਲਈ, ਉਸ ਸਿਸਟਮ ਨੂੰ ਖਤਮ ਕਰਨ ਦੇ ਲਈ ਇਸ ਧਰਤੀ 'ਤੇ ਭੇਜਦਾ। ਤੇ ਉਸੇ ਸਮੇਂ ਜਦੋਂ 18ਵੀਂ ਸਦੀ ਦੇ ਵਿੱਚ ਜਾਂ ਉਸ ਤੋਂ ਪਹਿਲੋਂ ਦੁਨੀਆ ਦੇ ਹਾਲਾਤ ਮੈਂ ਸਮਝਦਾ ਅੱਜ ਵਾਲੇ ਹੀ ਹੋ ਚੁੱਕੇ ਸੀਗੇ, ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਧਰਤੀ 'ਤੇ ਪ੍ਰਕਾਸ਼ ਹੋਇਆ ਤੇ ਉਹਨਾਂ ਨੇ ਮਨੁੱਖਤਾ ਨੂੰ ਇਹ ਸੁਨੇਹਾ ਦਿੰਦਿਆਂ, ਜਦੋਂ ਅਸੀਂ ਕਹਿੰਦੇ ਹਾਂ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇੱਕ ਐਸੀ ਵਿਚਾਰਧਾਰਾ ਨੂੰ ਇੱਥੇ ਜਨਮ ਦਿੱਤਾ। ਦੁਨੀਆ ਦੇ ਵਿੱਚ ਵੱਖੋ ਵੱਖਰੀਆਂ ਆਈਡੀਓਲੋਜੀ ਚੱਲਦੀਆਂ ਨੇ, ਮਨੁੱਖ ਮੇਡ ਆਈਡੀਓਲੋਜੀ ਚੱਲਦੀਆਂ, ਕਮਿਊਨਿਜ਼ਮ ਜਾਂ ਹੋਰ ਵਾ, ਪਰ ਸਾਨੂੰ ਗੁਰੂਆਂ ਨੇ ਪਰਮਾਤਮਾ ਦੀ ਉਹ ਸਿਧਾਂਤ ਧੁਰ ਕੀ ਬਾਣੀ ਦੇ ਸਿਧਾਂਤ ਦੇ ਨਾਲ ਜੋੜ ਕੇ ਇਸ ਮਨੁੱਖਤਾ ਦਾ ਕਲਿਆਣ ਕਰਨ ਦੇ ਲਈ ਉਹ ਨਿਰਮਲ ਪੰਥ ਚਲਾਇਆ। ਤੇ ਉਹਦੇ ਤੇ ਚੱਲਦਿਆਂ 239 ਸਾਲ ਦਾ ਸਮਾਂ ਜਿਹੜਾ ਗੁਰੂਆਂ ਨੇ ਸਰੀਰਕ ਰੂਪ ਦੇ ਵਿੱਚ ਉਹ 10 ਜਾਮਿਆਂ ਦੇ ਵਿੱਚ ਸਾਡੇ ਵਿੱਚ ਬਿਤਾ ਕੇ ਸਾਨੂੰ ਉਸ ਧੁਰ ਕੀ ਬਾਣੀ ਦੇ ਸਿਧਾਂਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਲਾਗੂ ਕਰਨ ਦੇ ਲਈ ਉਸ ਦੇ ਵਾਰਿਸ ਬਣਾਇਆ। ਸੋ ਜਿੱਥੇ ਉਹਨਾਂ ਨੇ ਪਹਿਲੀ ਜਾਮੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਫਿਰ ਕੇ ਉਸ ਸਿਧਾਂਤ ਨੂੰ ਸਮਝਾਇਆ,
ਉੱਥੇ ਵੱਖੋ ਵੱਖਰੇ ਜਾਮਿਆਂ ਦੇ ਵਿੱਚ ਜਿੱਥੇ ਉਹਨਾਂ ਨੇ ਸਾਨੂੰ ਇਸ ਐਜੂਕੇਸ਼ਨ ਸਿਸਟਮ ਤੋਂ ਵਾਂਝਿਆ ਰੱਖਿਆ ਗਿਆ ਸੀਗਾ, ਉਹਦੇ ਨਾਲ ਵੀ ਪੰਜਾਬੀ ਬੋਲੀ, ਗੁਰਮੁਖੀ ਬੋਲੀ ਸਾਨੂੰ ਸੌਂਪ ਕੇ ਇਸ ਐਜੂਕੇਸ਼ਨ ਸਿਸਟਮ ਦੇ ਨਾਲ ਜੋੜਿਆ। ਜਿੱਥੇ ਸਾਨੂੰ ਬਰਾਬਰਤਾ ਤੋਂ ਵਾਂਝਿਆ ਰੱਖਿਆ ਗਿਆ ਸੀਗਾ, ਉੱਥੇ ਤੀਜੇ ਜਾਮੇ ਦੇ ਵਿੱਚ ਉਹਨਾਂ ਨੇ ਉਹ ਗੋਂਦਵਾਲ ਸਾਹਿਬ ਬੌਲੀ ਦਾ ਕੜ ਤੋੜ ਕੇ ਇੱਕੇ ਥਾਂ ਤੇ ਸਾਰਿਆਂ ਨੂੰ ਇਸ਼ਨਾਨ ਕਰਕੇ ਲੰਗਰ ਦੀ ਪ੍ਰਥਾ ਨੂੰ ਚਲਾ ਕੇ ਸਾਨੂੰ ਬਰਾਬਰਤਾ ਬਖਸ਼ੀ ਹੈ। ਉੱਥੇ ਹੀ ਉਸ ਗੁਰੂ ਸਿਧਾਂਤ ਨੂੰ ਲਾਗੂ ਕਰਨ ਦੇ ਲਈ ਜਿੱਥੇ ਸਾਡੇ ਧਾਰਮਿਕ ਅਦਾਰਿਆਂ ਨੂੰ ਸਥਾਪਿਤ ਕੀਤਾ ਹੈ ਤੇ ਉਸ ਸਿਧਾਂਤ ਤੇ ਚੱਲਦਿਆਂ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ, ਉਹ ਪੰਜਵੇਂ ਜਾਮੇ ਦੇ ਵਿੱਚ ਤੱਤੀਆਂ ਤਵੀਆਂ ਤੇ ਬੈਠ ਕੇ ਉਬਲਦੀਆਂ ਦੇਗਾਂ ਦੇ ਵਿੱਚ ਉਬਲ ਕੇ ਸਾਨੂੰ ਉਸ ਸਿਧਾਂਤ ਨੂੰ ਸਮਝਾਇਆ। ਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਆਸਤ ਨੂੰ ਕਿਸ ਆਧਾਰ ਤੇ ਸਿਰਜਣਾ, ਉਹ ਮੀਰੀ ਪੀਰੀ ਦਾ ਉਹ ਸਿਧਾਂਤ ਦੇ ਕੇ ਸਾਨੂੰ ਇਹ ਦੱਸਿਆ ਵੀ ਸਾਡੀ ਜਿਹੜੀ ਸਿਆਸਤ ਆ ਉਹ ਧਰਮ ਦੇ ਅਧੀਨ, ਉਸ ਪਰਮਾਤਮਾ ਦੇ ਦਿੱਤੇ ਸਿਧਾਂਤ ਦੇ ਅਧੀਨ ਹੋਣੀ ਚਾਹੀਦੀ ਆ। ਇਹ ਸਾਰੀਆਂ ਚੀਜ਼ਾਂ ਨੂੰ ਸਾਡੇ ਵੱਖੋ ਵੱਖਰੇ ਜਾਮਿਆਂ ਦੇ ਵਿੱਚ ਸਮਝਾਉਂਦਿਆਂ ਜਿਹੜੀ ਗੱਲ ਚੱਲੀ ਆ ਵੀ ਦੁਨੀਆ ਦੇ ਲੋਕਾਂ ਨੂੰ ਜ਼ੁਲਮਾਂ ਤੋਂ ਬਚਾਉਣ ਦੇ ਲਈ ਜਿੱਥੇ ਕੋਈ ਜਾਤ ਪਾਤ, ਊਚ ਨੀਚ, ਧਰਮ ਨਹੀਂ ਵੇਖਿਆ ਜਾਂਦਾ, ਉਸ ਸਿਧਾਂਤ ਦੇ ਅਧੀਨ ਉੱਥੇ ਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੀ ਮਨੁੱਖਤਾ ਨੂੰ ਜਿਹੜਾ ਵਾ ਉਹਨਾਂ ਜ਼ੁਲਮਾਂ ਤੋਂ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਤੇ ਖਾਲਸਾ ਉਹਨਾਂ ਰੀਤਾਂ ਤੇ ਚੱਲਦਿਆਂ ਉਸ ਆਧਾਰ ਤੇ ਹੀ ਮੇਰੀ ਪੀਰੀ ਦੇ ਉਸ ਸਿਧਾਂਤ ਤੇ ਰਾਜ ਦੀ ਸਿਰਜਣਾ ਵੀ ਕੀਤੀ ਆ। ਸਮੇਂ ਸਮੇਂ ਤੇ ਅੱਜ ਸਾਡੇ ਹਾਲਾਤ ਫਿਰ ਉੱਥੇ ਹੀ ਆ ਗਏ ਆ ਭਾਵੇਂ, ਪਰ ਸਿੱਖ ਸਿਧਾਂਤਾਂ ਤੇ ਚੱਲਣ ਵਾਲੇ ਲੋਕ ਉਸੇ ਤਰ੍ਹਾਂ ਹੀ ਗੁਰੂ ਦੇ ਰਸਤੇ ਤੇ ਚੱਲਦਿਆਂ ਆਪਣੇ ਹੀਲੇ ਵਸੀਲੇ ਕਰਦੇ ਆਏ ਆ। ਸੋ ਸਾਨੂੰ ਜਿੱਥੇ ਗੁਰੂਆਂ ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਹਿੱਸਾ ਲੈਣਾ ਵਾ, ਉੱਥੇ ਮੇਨ ਚੀਜ਼ ਉਸ ਸਿਧਾਂਤ ਨੂੰ ਸਮਝਣ ਦੀ ਆ। ਅੱਜ ਜਿੱਥੇ ਸਾਡਾ ਪੋਲੀਟੀਕਲ ਸਿਸਟਮ, ਤੁਸੀਂ ਰਾਜਨੀਤੀ ਦੀ ਗੱਲ ਕੀਤੀ ਆ, ਅੱਜ ਦੁਨੀਆ ਦਾ ਸਾਰਾ ਵਾਤਾਵਰਨ ਰਾਜਨੀਤਿਕ ਤੌਰ ਤੇ ਗੰਧਲਾ ਹੋ ਚੁੱਕਾ, ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਦੁਨੀਆ ਦੀ ਰਾਜਨੀਤੀ ਦੇ ਉੱਤੇ ਕਬਜ਼ਾ ਕਰ ਲਿਆ। ਇੱਥੇ ਵੀ ਤੁਸੀਂ ਸਿਆਸੀ ਪਾਰਟੀਆਂ ਦਾ ਸਾਰੀਆਂ ਦੇ ਹਾਲਾਤ ਦੇਖ ਲਏ ਆ। ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਹਰ ਇੱਕ ਵਿਚਾਰਧਾਰਾ ਨੂੰ ਅਪਣਾ ਕੇ ਦੇਖ ਲਿਆ, ਹਰ ਇੱਕ ਸਿਆਸੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਿਆ, ਪਰ ਉਹ ਸਿਸਟਮ ਜਿਹੜਾ ਵਾ ਉਹ ਉਸੇ ਤਰ੍ਹਾਂ ਚੱਲਦਾ ਆ। ਇਹਦਾ ਕਾਰਨ ਸਾਡੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਅੱਜ ਦੀ ਲੀਡਰਸ਼ਿਪ ਜਿਹੜੀ ਪੈਦਾ ਹੋਈ ਆ, ਉਹਦਾ ਇੱਕ ਕਾਰਨ ਮੈਂ ਇਹ ਵੀ ਸਮਝਦਾ, ਕਿਉਂਕਿ ਪਿਛਲੇ 40 ਸਾਲਾਂ ਤੋਂ ਪੰਜਾਬ ਦੀਆਂ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਜਿੱਥੋਂ ਸਾਡੀ ਸਿਆਸੀ ਲੀਡਰਸ਼ਿਪ ਜਿਹੜੀ ਆ ਉਹ ਸਿਆਸਤ ਦੇ ਉਹਨਾਂ ਗੁਣਾਂ ਨੂੰ, ਉਹ ਮਨੁੱਖੀ ਅਧਿਕਾਰਾਂ ਦੇ ਉਹਨਾਂ ਗੁਣਾਂ ਨੂੰ, ਸਾਡੇ ਗੁਰੂਆਂ ਦੇ ਸਿਧਾਂਤ ਤੇ ਮਨੁੱਖਤਾ ਦੇ ਭਲੇ ਦੇ ਲਈ ਜਿਹੜਾ ਵਾ ਉਹ ਸਿਧਾਂਤ ਨੂੰ ਅਪਣਾਉਣ ਦੇ ਲਈ ਕਾਲਜਾਂ ਦੇ ਵਿੱਚ ਸਟੂਡੈਂਟ ਯੂਨੀਅਨਾਂ ਜਾਂ ਵਿਦਿਆਰਥੀਆਂ ਦੇ ਉਹ ਗਰੁੱਪ ਇੱਥੋਂ ਉਹ ਸਿੱਖਿਆ ਲੈ ਕੇ ਮਨੁੱਖਤਾ ਦੇ ਭਲੇ ਦੇ ਲਈ ਨਿਕਲਦੇ ਸੀਗੇ, ਉਹਨਾਂ ਨੂੰ ਪਿਛਲੇ 40 ਸਾਲਾਂ ਦੇ ਵਿੱਚ ਖਤਮ ਕੀਤਾ ਗਿਆ। ਹਾਲੇ ਤੱਕ ਮੇਰੇ ਖਿਆਲ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਹਾਡੀ ਪਹਿਲੀ ਯੂਨੀਵਰਸਿਟੀ ਆ ਜਿਹਦੇ 'ਚ 40 ਸਾਲਾਂ ਬਾਅਦ ਚੋਣਾਂ ਹੋਣੀਆਂ ਸ਼ੁਰੂ ਹੋਈਆਂ, ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਨਹੀਂ। ਇਹੀ ਕਾਰਨ ਆ ਵੀ ਪਿਛਲੇ 40 ਸਾਲਾਂ ਦੀ ਜਿੰਨੀ ਵੀ ਲੀਡਰਸ਼ਿਪ ਇਹਨਾਂ ਸਿਆਸੀ ਪਾਰਟੀਆਂ ਦੇ ਵਿੱਚ ਗਈ ਆ, ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਰਾਜ ਸੱਤਾ ਨੂੰ ਹਾਸਲ ਕਰਨਾ ਤੇ ਫਿਰ ਲੋਕਾਂ ਦੀ ਲੁੱਟ ਕਰਨੀ ਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨਾ। ਸੋ ਅੱਜ ਜੇ ਤੁਸੀਂ ਸੱਥ ਵੱਲੋਂ ਇਹ ਉਪਰਾਲਾ ਕੀਤਾ, ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਉਸ ਕਾਰਜ ਨੂੰ ਅਪਣਾਇਆ,
ਤਾਂ ਇਹਦੇ ਵਿੱਚ ਸਾਨੂੰ ਉਸ ਗੁਰੂ ਦੇ ਸਿਧਾਂਤ ਨੂੰ, ਉਸ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾ ਕੇ ਮੈਂ ਸਮਝਦਾ ਵੀ ਇਹੋ ਜਿਹੇ ਨੌਜਵਾਨ, ਇਹੋ ਜਿਹੀ ਲੀਡਰਸ਼ਿਪ ਸਾਨੂੰ ਇਹਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਕੱਢਣੀ ਚਾਹੀਦੀ ਆ, ਜਿਹੜਾ ਸਾਡੇ ਇਸ ਗੰਧਲੇ ਹੋ ਚੁੱਕੇ ਸਮਾਜਿਕ ਪੋਲੀਟੀਕਲ ਸਿਸਟਮ ਨੂੰ ਸੁਧਾਰ ਸਕਣ ਤੇ ਲੋਕ ਭਲਾਈ ਦੇ ਲਈ, ਮਨੁੱਖੀ ਅਧਿਕਾਰਾਂ ਦੇ ਲਈ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਦੀ ਅਗਵਾਈ ਕਰ ਸਕਣ। ਤੇ ਅੱਜ ਦੁਨੀਆ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ, ਪਰ ਵੱਖੋ ਵੱਖਰੀ ਵਿਚਾਰਧਾਰਾ ਵਾਲੇ ਲੋਕ, ਭਾਵੇਂ ਕਿ ਉਹ ਵਿਪਰਨ ਦੀ ਰੀਤ ਦੇ ਧਾਰਨੀ ਆ ਤੇ ਭਾਵੇਂ ਉਹ ਵਿਪਰਨ ਦੀ ਰੀਤ ਦੇ ਵਿਰੋਧੀ ਆ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਆਪੋ ਆਪਣੇ ਤਰੀਕਿਆਂ ਦੇ ਨਾਲ ਮਨਾ ਰਹੇ ਆ। ਤੇ ਤੁਸੀਂ ਵੀ ਉਸ ਸਿਧਾਂਤ ਨੂੰ ਸਮਰਪਿਤ ਹੋਣ ਦੇ ਲਈ ਅੱਜ ਇੱਥੇ ਸੈਮੀਨਾਰ ਰੱਖਿਆ ਸੀਗਾ। ਬਹੁਤ ਖੁਸ਼ੀ ਹੋਈ ਆ, ਬੜੇ ਲੰਬੇ ਸਮੇਂ ਬਾਅਦ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਸਿਧਾਂਤ ਦੀ ਉਹ ਗੱਲ ਚੱਲੀ ਆ, ਪਰ ਉਹਦਾ ਵਿਰੋਧ ਕਰਨਾ ਮੈਂ ਸਮਝਦਾ ਮਾੜੀ ਗੱਲ ਹੈ। ਇਸ ਚੀਜ਼ ਦੀ ਵੀ ਮੈਂ ਨਿਖੇਧੀ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਵੀ ਇਹ ਆਸ ਰੱਖਦਾ ਵੀ ਉਸ ਸਹਿਜ ਦੇ ਨਾਲ, ਉਸ ਠਰਮੇ ਦੇ ਨਾਲ ਜਿਹੜਾ ਉਸ ਗੁਰੂ ਦੇ ਸਿਧਾਂਤ ਨੂੰ ਅਪਣਾ ਕੇ ਆਪਣੀ ਰਾਜਸੀ ਜਿਹੜੀ ਆ ਹੋਂਦ ਵਾ ਉਹਨੂੰ ਗੁਰੂ ਦੇ ਸਿਧਾਂਤ ਦੇ ਅਨੁਸਾਰ ਰੱਖ ਕੇ ਜਿਹੜਾ ਵਾ ਉਹ ਸਿੱਖ ਕੌਮ ਦਾ, ਪੰਜਾਬ ਦੇ ਲੋਕਾਂ ਦੇ ਭਲੇ ਦੇ ਲਈ ਤੁਸੀਂ ਆਉਣ ਵਾਲੇ ਸਮੇਂ 'ਚ ਵੱਖੋ ਵੱਖਰੇ ਅਦਾਰਿਆਂ ਦੇ ਵਿੱਚ ਵਿਚਰਨਾ। ਸਿੱਖ ਜਿਹੜਾ ਵਾ ਗੁਰੂ ਦੇ ਸਿਧਾਂਤ ਨੂੰ ਜਦੋਂ ਅਪਣਾਇਆ ਹੋਊਗਾ, ਉਹ ਜ਼ਰੂਰੀ ਨਹੀਂ ਵੀ ਉਹਨੇ ਇੱਕੇ ਖੇਤਰ ਦੇ ਵਿੱਚ ਹੀ ਜਾਣਾ ਵਾ। ਜਦੋਂ ਤੁਸੀਂ ਗੁਰੂ ਨੂੰ ਸਮਰਪਿਤ ਹੋ ਕੇ ਕਿਸੇ ਵੀ ਖੇਤਰ ਦੇ ਵਿੱਚ ਜਾਓਗੇ, ਉੱਥੇ ਹੀ ਉਹ ਗੁਰੂ ਦਾ ਸਿਧਾਂਤ ਤੁਹਾਨੂੰ ਮਨੁੱਖਤਾ ਦੀ ਭਲਾਈ ਦੇ ਲਈ, ਮਨੁੱਖਤਾ ਦੇ ਹੱਕਾਂ ਦੇ ਲਈ, ਚੰਗੇ ਸਮਾਜ ਦੀ ਸਿਰਜਣਾ ਦੇ ਲਈ ਉਹ ਤੁਹਾਨੂੰ ਪ੍ਰੇਰਦਾ ਰਹੂਗਾ। ਤੇ ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਬੈਠ ਕੇ ਉਸ ਗੁਰੂ ਦੇ ਸਿਧਾਂਤ ਨੂੰ ਜਿਹੜਾ ਵਾ ਉਹ ਇਸ ਦੁਨੀਆ ਦੇ ਵਿੱਚ ਫੈਲਾ ਸਕਦੇ ਜੇ, ਕਿਉਂਕਿ ਸਿੱਖ ਦਾ ਜਿਹੜਾ ਰੋਜ਼ਾਨਾ ਜੀਵਨ ਆ ਉਹੋ ਹੀ ਗੁਰੂ ਦੇ ਸਿਧਾਂਤ 'ਤੇ ਸਮਰਪਿਤ ਹੋਵੇ ਤੇ ਉਹੋ ਹੀ ਸਭ ਤੋਂ ਵੱਡੀ ਮਨੁੱਖਤਾ ਨੂੰ ਪ੍ਰੇਰਨਾ ਹੁੰਦੀ ਆ। ਮੈਂ ਇਹਨਾਂ ਹੀ ਕਹਿੰਦਾ ਹੋਇਆ ਜਿਹੜਾ ਵਾ ਉਹ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।